ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਪੰਜਾਬ ਅਤੇ ਭਾਰਤ ਦੀਆਂ ਅਹਿਮ ਸਰਗਰਮੀਆਂ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਦੌਰਾਨ ਜਿਹੜੀ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਭਰੀਆਂ ਜਾ ਰਹੀਆਂ, ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਉਹਨਾਂ ਨੂੰ 408-272-2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਰਿਸ਼ਪਾਲ ਸਿੰਘ ਖੰਗੂੜਾ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ, ਸੁਲੱਖਣ ਸਿੰਘ ਸੋਢੀ, ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸਟੂਡੀਓ ਕਾਲ ਕਰ ਸਕਦੇ ਹੋ 408-272-2500 408-272-5200 4082725200 ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜੀ ਕੇਂਦਰ ਦੀ ਸਰਕਾਰ ਆ ਬੁਰੀ ਤਰ੍ਹਾਂ ਜਿਹੜੀ ਆ ਘਿਰ ਰਹੀ ਆ ਜਿਹੜੀ ਅਸਹਿਣਸ਼ੀਲਤਾ ਇਨਟੋਲਰੈਂਸ ਦੇ ਮਾਮਲੇ 'ਤੇ। ਐਕਚੁਅਲੀ ਜੀ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਜੀ ਉਹ ਭਖ ਰਿਹਾ, ਪਰ ਸਹੀ ਮਾਇਨੇ 'ਚ ਪਿਛਲੇ 2 ਦਿਨਾਂ ਤੋਂ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਸਿਖਰ ਦੇ ਉੱਤੇ ਜਿਹੜਾ ਜੀ ਉਹ ਬਹਿਸ ਬਸਈਆ ਚਲੇ ਗਿਆ ਜੀ। ਪਿਛਲੇ 2 ਦਿਨਾਂ ਤੋਂ ਜਾਣ ਦਾ ਜਿਹੜਾ ਜੀ ਉਹ ਰੀਜ਼ਨ ਹੈ, ਜਿਹੜਾ ਫਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਆਪਣੇ ਜਨਮ ਦਿਨ ਦੇ ਮੌਕੇ ਦੇ ਉੱਤੇ ਇੰਨੀ ਕੁ ਗੱਲ ਜਿਹੜੀ ਜੀ ਉਹ ਕਹਿ ਦਿੱਤੀ ਕਿ ਜਿਹੜੀ ਅਸਹਿਣਸ਼ੀਲਤਾ ਉਹ ਮੁਲਕ ਦੇ ਵਿੱਚ ਜਿਹੜੀ ਆ ਜੀ ਉਹ ਵੱਧ ਰਹੀ ਹੈ। ਉਹਨੇ ਇਹ ਵੀ ਕਹਿ ਦਿੱਤਾ ਕਿ ਜੇ ਜ਼ਰੂਰਤ ਪੈਂਦੀ ਹੈ ਤੇ ਉਹ ਆਪਣਾ ਮਾਨ ਸਨਮਾਨ ਜਿਹੜਾ ਉਹ ਵੀ ਮੋੜ ਸਕਦੇ ਨੇ ਤੇ ਉਸ ਬੁੱਧੀਜੀਵੀ ਵਰਗ ਦੇ ਨਾਲ ਖੜੇ ਹੋ ਸਕਦੇ ਨੇ ਜਿਹੜਾ ਇਹਦਾ ਵਿਰੋਧ ਕਰ ਰਿਹਾ। ਇਹਨੂੰ ਲੈ ਕੇ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ BJP ਦੇ ਕੁਝ ਨੇਤਾ ਨੇ ਉਹਨਾਂ ਦੇ ਜਿਹੜਾ ਮੂੰਹ ਆ ਜੀ ਉਹ ਕੰਨਾਂ ਤੱਕ ਪਾਟ ਗਿਆ। ਜੀ ਜੀ ਜੀ, ਇਸ ਲੈਵਲ ਦੀ ਉਹਨਾਂ ਨੇ ਆ ਕੇ ਬਿਆਨਬਾਜ਼ੀ ਜਿਹੜੀ ਹੈ ਜੀ ਇਸ ਮੁੱਦੇ ਦੇ ਉੱਤੇ ਸ਼ੁਰੂ ਕਰ ਦਿੱਤੀ। ਉਹ ਲੱਗਦਾ ਨਹੀਂ ਜੀ ਕਿ ਇਹ ਲੋਕ ਸਰਕਾਰ ਜਿਹੜੀ ਹੈ ਜੀ ਉਹ ਚਲਾ ਰਹੇ ਨੇ। ਇਉਂ ਲੱਗਦਾ ਜੀ ਕਿ ਕਿਸੇ ਉਸ ਜਗ੍ਹਾ ਤੋਂ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੋਵੇ ਜਿੱਥੇ ਕਿ ਕੋਈ ਕਾਨੂੰਨ ਨਾ ਹੋਵੇ, ਜੰਗਲ ਦਾ ਰਾਜ ਜਿਹੜਾ ਜੀ ਉਹ ਹੋਵੇ। ਇੱਥੋਂ ਤੱਕ ਕਹਿ ਦਿੱਤਾ ਗਿਆ ਜੀ ਕਿ ਜਿਹੜਾ ਸ਼ਾਹਰੁਖ ਖਾਨ ਦੀ ਜਿਹੜੀ ਵਰਡਿੰਗ ਆ ਉਹ ਤਾਂ ਕਿਸੇ ਅੱਤਵਾਦੀ ਦੇ ਨਾਲ ਮਿਲਦੀ ਹੈ। ਰਾਮਦੇਵ ਵਰਗਾ ਬੰਦਾ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚੋਂ ਜਨਾਨਾ ਸੂਟ ਪਾ ਕੇ ਭੱਜ ਗਿਆ ਸੀ, ਉਹਨੂੰ ਵੀ ਮੌਕਾ ਮਿਲਿਆ। ਉਹ ਕਹਿੰਦਾ ਕਿ ਸ਼ਾਹਰੁਖ ਖਾਨ ਜੇ ਇੰਨਾ ਹੀ ਉਹਨੂੰ ਲੱਗਦਾ ਕਿ ਅਸਹਿਣਸ਼ੀਲਤਾ ਮਾੜੀ ਆ ਤੇ ਜਦੋਂ ਉਹਨੂੰ ਪਦਮ ਸ਼੍ਰੀ ਜਿਹੜਾ ਮਿਲਿਆ ਸੀਗਾ ਉਸ ਤੋਂ ਬਾਅਦ ਜਿੰਨੀ ਉਹਨੇ ਕਮਾਈ ਜਿਹੜੀ ਆ ਉਹ ਕੀਤੀ ਆ ਉਹ ਵਾਪਸ ਦੇ ਦੇਵੇ, ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚ ਜਿਹੜੀ ਜਮ੍ਹਾਂ ਕਰਾ ਦੇਵੇ ਜੇ ਉਹਨੂੰ ਬਹੁਤੀ ਤਕਲੀਫ ਹੈ। ਉਹ ਇੱਥੋਂ ਤੱਕ ਜਿਹੜਾ ਜੀ ਇੱਕ ਨੇ ਜਿਹੜਾ ਇਹ ਕਹਿ ਦਿੱਤਾ ਕਿ ਜੇ ਸ਼ਾਹਰੁਖ ਖਾਨ ਦੀਆਂ ਫਿਲਮਾਂ ਦਾ ਬਾਈਕਾਟ ਅਸੀਂ ਕਰ ਦਿੱਤਾ ਤੇ ਉਹ ਸੜਕ ਦੇ ਉੱਤੇ ਜਿਹੜਾ ਜੀ ਆ ਜਾਊਗਾ। ਇਹ ਇੱਕ ਚੁਣੇ ਹੋਏ ਜਿਹੜੇ ਨੇਤਾ ਸੀ ਉਹਨਾਂ ਦੇ ਭਾਸ਼ਣ ਸੀਗੇ। ਹੁਣ ਇਹਨੂੰ ਰਾਮਦੇਵ ਨੂੰ ਜਿਹੜਾ ਜੀ ਪੁੱਛਣ ਵਾਲਾ ਹੋਵੇ ਕਿ ਜਦੋਂ ਤੇਰੇ ਤੋਂ ਕੇਸ ਗਏ ਨੇ ਕੀ ਉਹ ਤੋਂ ਬਾਅਦ ਵਾਲਾ ਜਿਹੜਾ ਖਜ਼ਾਨਾ ਤੂੰ ਇਕੱਠਾ ਕਰ ਰਿਹਾ ਉਹ ਤੂੰ ਪ੍ਰਧਾਨ ਮੰਤਰੀ ਕੋਸ਼ ਦੇ ਵਾਸਤੇ ਕਰ ਰਿਹਾ ਜੀ। ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਇਸ ਵੇਲੇ ਬੁਰੇ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਘਿਰ ਰਹੀ ਆ, ਬੇਸ਼ੱਕ ਉਹ ਮੰਨੇ ਜਾਂ ਨਾ। ਜੀ ਜੀ ਜੀ, ਹੁਣ ਉਹਨੇ ਇੱਕ ਤਾਂ ਜਿਹੜੇ ਭਾਜਪਾ ਦੇ ਆਗੂਆਂ ਨੇ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਨੇ ਇਹ ਤਾਂ ਕਹਿਤਾ ਜੀ ਇਹ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨੀਗਾ, ਇਹ ਤਾਂ ਉਹਨਾਂ ਦੇ ਨਿੱਜੀ ਬਿਆਨ ਹੋ ਸਕਦੇ ਨੇ। ਜਿਹੜੇ ਪਾਰਟੀ ਦੇ ਨਾਲ ਰਿਲੇਟਡ ਨੇ, ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਦੇ ਇਹੋ ਜਿਹੇ ਗੰਭੀਰ ਵਿਸ਼ੇ ਦੇ ਉੱਤੇ ਨਿੱਜੀ ਬਿਆਨ ਕਿਵੇਂ ਹੋ ਸਕਦੇ ਆ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਜੀ। ਜਿਹੜੀ ਸਰਕਾਰ ਹੈ ਜੀ ਉਹਦੇ ਵੱਲੋਂ ਇਹ ਆਖਿਆ ਗਿਆ ਕਿ ਜੇ ਵਿਰੋਧੀ ਧਿਰ ਸੰਸਦ ਚੱਲਣ ਦੇਵੇ ਤਾਂ ਅਸੀਂ ਇੰਟੋਲਰੈਂਸ ਦੇ ਮੁੱਦੇ ਦੇ ਉੱਤੇ, ਸਹਿਣਸ਼ੀਲਤਾ ਵਾਲੇ ਮੁੱਦੇ ਦੇ ਉੱਤੇ ਬਹਿਸ ਕਰਾਉਣ ਲਈ ਤਿਆਰ ਹਾਂ। ਇਹ ਸਿਰਫ ਇੱਕ ਗੇਮ ਪਲਾਨ ਹੈ ਕਿ ਜਿਹੜੀ ਵਿਰੋਧੀ ਧਿਰ ਆ ਉਹ ਸੰਸਦ ਚੱਲਣ ਦੇਵੇ ਤੇ ਅਸੀਂ ਜਿਹੜਾ ਜੀ ਉਹਦੇ ਵਿੱਚ ਬਹਿਸ ਕਰਾਂਗੇ, ਜਦੋਂ ਕਿ ਜੇ ਸਰਕਾਰ ਚਾਹੇ ਤਾਂ ਇਹ ਨਾਲ ਦੀ ਨਾਲ ਜਿਹੜਾ ਜੀ ਉਹ ਮੁੱਦਾ ਖਤਮ ਜਿਹੜਾ ਜੀ ਉਹ ਹੋ ਸਕਦਾ। ਪਰ ਸਰਕਾਰ ਸ਼ਾਇਦ ਚਾਹੁੰਦੀ ਨਹੀਂ ਕਿਉਂਕਿ ਇਹ ਹਿਡਨ ਏਜੰਡਾ ਹੈ ਜਿਹਦੀ ਆਪਾਂ ਅਕਸਰ ਗੱਲ ਪਹਿਲਾਂ ਕਈ ਵਾਰੀ ਕੀਤੀ ਆ। ਕੁਛ ਲੋਕਾਂ ਨੂੰ ਪਹਿਲਾਂ ਸਮਝ ਆ ਗਿਆ ਸੀਗਾ, ਕੁਛ ਲੋਕਾਂ ਨੂੰ ਹੁਣ ਜਿਹੜਾ ਸਮਝ ਆਉਣਾ ਸ਼ੁਰੂ ਹੋ ਗਿਆ ਕਿ ਅਸਲ ਦੇ ਵਿੱਚ ਤਾਂ ਆਹ ਗੇਮ ਸੀਗੀ ਜੀ, ਜਿਹਦੇ ਕਰਕੇ ਲੋਕਾਂ ਨੇ ਇੰਨੀਆਂ ਜਿਹੜੀਆਂ ਦੀ ਵੋਟਾਂ ਪਾ ਕੇ ਉਹਨਾਂ ਨੂੰ ਜਿਹੜਾ ਜਿਤਾ ਦਿੱਤਾ ਕਿ ਆਪੋਜੀਸ਼ਨ ਹੀ ਖਤਮ ਕਰਤੀ। ਜੇ ਮੁਲਕ ਵਾਸੀ ਕਿਸੇ ਚੀਜ਼ ਦੇ ਵਾਸਤੇ ਪਛਤਾ ਰਹੇ ਹੋਣਗੇ, ਸਰਕਾਰ ਚੁਣਨਾ ਤਾਂ ਵੱਖਰੀ ਗੱਲ, ਨਾਲ ਦੀ ਨਾਲ ਇਸ ਗੱਲੋਂ ਜ਼ਰੂਰ ਪਛਤਾ ਰਹੇ ਹੋਣਗੇ ਜੀ ਕਿ ਉਹਨਾਂ ਨੇ ਇੱਕ ਆਪੋਜੀਸ਼ਨ ਧਿਰ ਜਿਹੜੀ ਹੈ ਜੀ ਉਹ ਕਿਉਂ ਨਾ ਬਣਾਈ। ਜੀ,
ਅਤੇ ਇਹ ਮੈਨੂੰ ਲੱਗਦਾ ਲੋਕਾਂ ਦਾ ਗੁੱਸਾ ਹੁਣ ਚਾਹੇ ਯੂਪੀ ਦੀਆਂ ਪੰਚਾਇਤੀ ਚੋਣਾਂ 'ਚ ਵੀ ਥੋੜ੍ਹਾ ਬਹੁਤਾ ਦਿਸਣਾ ਸ਼ੁਰੂ ਹੋਇਆ ਆ। ਵਾਰਾਣਸੀ 'ਚੋਂ ਹੀ ਕਹਿੰਦੇ 58 ਚੋਂ 50 ਜਿਹੜੀਆਂ ਸੀਟਾਂ ਉਹ ਹਾਰੇ ਨੇ ਜਿਹੜੇ ਪੰਚਾਇਤੀ। ਬਿਲਕੁਲ ਜੀ, ਉੱਥੋਂ ਹਾਰੇ ਨੇ ਜੀ। ਔਰ ਇੱਥੋਂ ਤੱਕ ਤੁਸੀਂ ਦੇਖੋ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਗੋਦ ਲਿਆ ਹੋਇਆ ਪਿੰਡ ਆ ਜੀ, ਉੱਥੋਂ ਹੀ ਹਾਰ ਗਏ ਨੇ। ਹੋਰ ਤਾਂ ਬਾਕੀ ਕੀ ਗੱਲ ਹੈ ਜੀ। ਜੀ ਬਿਲਕੁਲ, ਇਹ ਸਹਿਣਸ਼ੀਲਤਾ ਜਿਹੜੀ ਆ ਐਕਚੁਅਲ 'ਚ ਲੋਕਾਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋਈ ਆ। ਅਗਲੀ ਗੱਲ ਕਰਦੇ ਹਰਿਆਣੇ ਦੇ ਵਿੱਚ IAS ਜਿਹੜੇ ਖੇਮਕਾ ਆ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਵਾਪਸ। ਇੱਥੇ ਪ੍ਰਧਾਨ ਮੰਤਰੀ ਦਾ ਜਿਹੜਾ ਜੀ ਉਹ ਦੌਰਾ ਹੈ, ਔਰ ਇਹ ਉਹ ਆਫੀਸਰ ਨੇ ਜੀ ਜਿਹੜੇ ਹਾਈਲੀ ਆਨੈਸਟ ਜਿਹੜੇ ਜੀ ਉਹ ਮੰਨੇ ਜਾਂਦੇ ਨੇ। ਖੇਮਕਾ ਹੋਰਾਂ ਦੇ ਬਾਰੇ, ਅਸ਼ੋਕ ਖੇਮਕਾ ਹੋਰਾਂ ਦੇ ਬਾਰੇ ਪਤਾ ਹੀ ਹੈ ਜੀ ਕਿ ਉਹ ਉਹਨਾਂ ਆਫੀਸਰ ਦੇ ਵਿੱਚੋਂ ਨੇ ਜੀ ਜਿਹੜੇ ਕੱਪੜੇ ਜਿਹੜੇ ਜੀ ਆਪਣੇ ਬੰਨੀ ਰੱਖਦੇ ਨੇ, ਭਾਵ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਜੀ ਕਦੋਂ ਉਹਨਾਂ ਦੀ ਬਦਲੀ ਕਰ ਦਿੱਤੀ ਜਾਣੀ ਹੈ। ਤੋ ਜਿਹੜੇ ਇਹਨਾਂ ਦੇ ਖਿਲਾਫ ਭਾਜਪਾ ਸਰਕਾਰ ਨੇ ਜਿਹੜਾ ਜੀ 1 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਵਾਪਸ ਲੈ ਲਈ ਆ। ਉਹਨਾਂ ਨੂੰ ਹਰਿਆਣੇ ਦੀ ਪਿਛਲੀ ਕਾਂਗਰਸ ਸਰਕਾਰ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰੋਬਰਟ ਵਾਡਰਾ ਤੇ DLF ਵਿਚਾਲੇ ਜ਼ਮੀਨ ਦੇ ਇੱਕ ਸੌਦੇ ਦਾ ਇੰਤਕਾਲ ਰੱਦ ਕਰਨ ਕਰਕੇ ਚਾਰਜ ਸ਼ੀਟ ਕੀਤਾ ਸੀਗਾ ਜੀ। ਇਸ ਸੌਦੇ ਨੂੰ ਰੱਦ ਕਰਨ ਤੋਂ ਬਾਅਦ ਖੇਮਕਾ ਸੁਰਖੀਆਂ ਦੇ ਵਿੱਚ ਆਏ ਸੀਗੇ ਜੀ, ਔਰ ਉਹਨਾਂ 3 ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਦੀ ਕਮੇਟੀ ਬਣਾ ਕੇ ਜਾਂਚ ਕਰਵਾਈ ਗਈ ਸੀ, ਔਰ ਇਸ ਕਮੇਟੀ ਨੇ ਉਹਨਾਂ ਦੇ ਵਿਰੁੱਧ 6 ਦੋਸ਼ ਜਿਹੜੇ ਉਹ ਲਾਏ ਸੀਗੇ। ਔਰ ਹੁਣ ਜਿਹੜਾ ਜੀ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਐਨ ਪਹਿਲਾਂ ਉਹਨਾਂ ਨੂੰ ਜਿਹੜਾ ਜੀ ਉਹ ਇੱਥੋਂ ਇਹ ਚਾਰਜ ਸ਼ੀਟ ਵਾਪਸ ਲਈ ਗਈ ਹੈ। ਵੈਸੇ ਅਸ਼ੋਕ ਖੇਮਕਾ ਹਰੇਕ ਸਰਕਾਰ ਦੇ ਵਿੱਚ ਹੀ ਚਰਚਿਤ ਜਿਹੜਾ ਜੀ ਉਹ ਰਹੇ ਨੇ। 50 ਸਾਲ ਦੀ ਉਹਨਾਂ ਦੀ ਉਮਰ ਹੈ ਜੀ। ਹੁਣ ਤੱਕ ਉਹਨਾਂ ਦੀ 46 ਵਾਰੀ ਬਦਲੀ ਹੋ ਚੁੱਕੀ ਹੈ ਜੀ। ਔਰ ਤੁਸੀਂ ਅੰਦਾਜ਼ਾ ਲਾ ਲਓ ਜੀ ਕਿ ਇੰਨੇ ਕੁ ਦੇ ਵਿੱਚ ਜੀ ਉਹ ਕਿੰਨੀਆਂ ਬਦਲੀਆਂ ਕਰਵਾ ਚੁੱਕੇ ਨੇ। ਪਰ ਅੱਜ ਤੱਕ ਇਹ ਉਹਨਾਂ ਕੁਝ ਆਫੀਸਰਸ ਦੇ ਵਿੱਚੋਂ ਨੇ ਜੀ ਜਿਹੜੇ ਟਸ ਤੋਂ ਮਸ ਨਹੀਂ ਹੁੰਦੇ, ਉਹ ਸਿਰਫ ਆਪਣੀ ਡਿਊਟੀ ਕਰਦੇ ਨੇ। ਚੰਦ ਲੋਕ ਇਹੋ ਜਿਹੇ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਮਾਣ ਕੀਤਾ ਜਾ ਸਕਦਾ ਜੀ ਵੀ ਉਹ ਟੱਕਦੇ ਵੀ ਕਰਦੇ ਨਹੀਂ ਜੀ। ਜੀ ਤੇ ਅਗਲੀ ਜਿਹੜੀ ਗੱਲ ਕਰੀਏ, ਮਲਕੇ ਪਿੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਦੇਖੋ ਇਹ ਆਪਣੇ ਆਪ ਵਿੱਚ ਬੜੀਆਂ ਮੰਦਭਾਗੀਆਂ ਜਿਹੜੀਆਂ ਦੀਆਂ ਘਟਨਾਵਾਂ ਨੇ, ਬੜੀਆਂ ਫਿਕਰਮੰਦੀ ਵਾਲੀਆਂ ਕਿ ਇਹ ਹੋ ਕੀ ਰਿਹਾ ਜੀ। ਕਿਉਂਕਿ ਜਿੱਥੇ ਇਹ ਹੁਣ ਘਟਨਾ ਵਾਪਰੀ ਆ ਮਲਕੇ ਪਿੰਡ ਦੇ ਵਿੱਚ, ਇਹ ਬਰਗਾੜੀ ਤੋਂ ਸਿਰਫ 8 ਕਿਲੋਮੀਟਰ ਦੂਰ ਆ ਜੀ। ਬਰਗਾੜੀ ਜਿੱਥੋਂ ਅਸਲ ਦੇ ਵਿੱਚ ਇਹ ਘਟਨਾਵਾਂ ਦਾ ਮੁੱਢ ਵੱਜਾ ਸੀਗਾ, ਜਿੱਥੇ ਇਹਨੂੰ ਇਹ ਕਿਹਾ ਜਾ ਸਕਦਾ ਜੀ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਇੱਥੇ ਨੇੜੇ ਤੇੜੇ ਨੇ, ਇਹਨਾਂ ਪਿੰਡਾਂ ਦੇ ਵਿੱਚ ਜੀ ਜਿਹੜਾ ਜੀ ਉਹ ਵਿਚਰ ਰਹੇ ਨੇ, ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ। ਜਦੋਂ ਮਲਕੇ ਵਾਲੇ ਜਿਹੜੇ ਜੀ ਉਹ ਸਵੇਰੇ ਉੱਠ ਕੇ ਜਾ ਰਹੇ ਸੀਗੇ ਖੇਤਾਂ ਖੂਤਾਂ ਨੂੰ, ਤੇ ਉਦੋਂ ਉਹਨਾਂ ਨੇ ਦੇਖੇ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਸੀਗੇ ਉਹ ਗਲੀਆਂ ਦੇ ਵਿੱਚ ਖਿਲਰੇ ਪਏ ਸੀ ਪਾੜ ਕੇ। ਜੀ ਜਿਹੜਾ ਇੱਕਦਮ ਟੈਂਸ ਭਰਿਆ ਮਾਹੌਲ ਜਿਹੜਾ ਹੋਣਾ ਸ਼ੁਰੂ ਹੋ ਗਿਆ। ਪ੍ਰਸ਼ਾਸਨ ਨੂੰ ਵੀ ਵਕਤ ਪੈ ਗਿਆ। ਸਾਰੇ ਆਫੀਸਰ, ਸੀਨੀਅਰ ਆਫੀਸਰ ਜਿਹੜੇ ਸੀ ਉੱਥੇ ਪਹੁੰਚੇ, ਪੱਤਰੇ ਜਿਹੜੇ ਚੁੱਕੇ ਫੋਰੈਂਸਿਕ ਲੈਬ ਦੇ ਜਿਹੜੇ ਜੀ ਉਹ ਭੇਜੇ ਗਏ ਨੇ। ਮਤਲਬ ਜਿਹੜਾ ਜੀ ਇਹਦਾ ਇਹ ਆ ਕਿ ਇੰਨਾ ਕੁਝ ਸਰਕਾਰ ਨੇ ਕਰ ਲਿਆ। ਡਿਪਟੀ ਮੁੱਖ ਮੰਤਰੀ ਨੇ ਕਰੋੜ ਰੁਪਏ ਦਾ ਨਾਮ ਰੱਖ ਦਿੱਤਾ। ਕੋਈ ਖਬਰਦਾਰੀ ਗੱਲ ਲੈਣ ਨੂੰ ਤਿਆਰ ਨਹੀਂ ਜੀ। ਦੱਸਣ ਨੂੰ ਇਹ ਤਿਆਰ ਨਹੀਂ ਕਿ ਕੌਣ ਹੈ ਇਹ ਜਿਹੜਾ ਇਹ ਏਦਾਂ ਦੀਆਂ ਜਿਹੜੀਆਂ ਗੰਦੀਆਂ ਖੇਡਾਂ ਉਹ ਖੇਡ ਰਿਹਾ ਜੀ। ਚਲੋ ਕੀ ਹੋ ਸਕਦਾ ਜੀ ਕਿ ਜਿਹੜੀਆਂ ਸਰਕਾਰ ਦੀਆਂ ਏਜੰਸੀਜ਼ ਨੇ, ਖੁਫੀਆ ਏਜੰਸੀਜ਼ ਨੇ, ਉਹ ਟੋਟਲ ਫੇਲ ਹੋ ਜਾਂਦੀ ਉਸ ਮੁੱਖ ਮੰਤਰੀ ਦੇ ਰਾਜ ਦੇ ਵਿੱਚ, ਜਿਹੜਾ ਕਹਿੰਦਾ ਪੰਜਾਬ ਦੇ ਵਿੱਚ ਕੀੜੀ ਵੀ ਤੁਰੀ ਜਾਂਦੀ ਮੈਨੂੰ ਦੀਂਦੀ ਹੈ। ਇਹ ਬੜੀਆਂ ਗੰਭੀਰ ਜਿਹੜੀਆਂ ਘਟਨਾਵਾਂ ਨੇ ਉਹ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ, ਜਿਹੜੀਆਂ ਕਿ ਇੱਕ ਗੰਭੀਰ ਭਰੇ ਮਾਹੌਲ ਵੱਲ ਨੂੰ ਸਿੱਧਾ ਜਿਹੜਾ ਜੀ ਉਹ ਇਸ਼ਾਰਾ ਕਰ ਰਹੀਆਂ ਨੇ ਕਿ ਇਹ ਜਿਹੜਾ ਜੀ ਪੰਜਾਬ ਦੇ ਦਿਨ ਜਿਹੜੇ ਆਉਣ ਵਾਲੇ ਉਹ ਕੋਈ ਬਹੁਤੇ ਚੰਗੇ ਨਹੀਂ ਜੀ। ਤੇ ਅਗਲੀ ਗੱਲ ਕਰਦੇ ਹਾਂ, ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਇੰਨੀ ਜਿਹੜੀ ਆ ਜੀ ਖਿਲਾਫਤ ਹੋਈ ਆ ਸਾਰੇ ਜਥੇਦਾਰਾਂ ਦੀ, ਪਰ ਕਿਸੇ ਵੱਲੋਂ ਅਜੇ ਤੱਕ ਅਸਤੀਫਾ ਨਹੀਂ। ਐਕਚੁਅਲੀ ਦੇਖੋ ਇਹ ਪਹਿਲੀ ਗੱਲ ਦੇ ਨਾਲ ਜਾ ਜੁੜਦੀ ਹੈ ਜੀ ਗੱਲ, ਜੇ ਇੱਕ ਦੂਜੇ ਦਾ ਕੜੀ ਜਿਹੜੀ ਆ ਉਹ ਜੋੜੀ ਜਾਵੇ ਤਾਂ ਜੀ। ਪੰਜਾਬ ਦੇ ਵਿੱਚ ਇੰਨਾ ਕੁਝ ਜਿਹੜਾ ਜੀ ਹੋ ਰਿਹਾ, 2 ਜਿਹੜੇ ਜੀ ਉਹ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ, ਡਾਂਗਾਂ ਪਈਆਂ, ਕਿੰਨੇ ਮੁੰਡੇ ਜਿਹੜੇ ਜੀ ਉਹ ਜੇਲ੍ਹਾਂ ਦੇ ਵਿੱਚ ਗਏ। ਪੰਜਾਬ ਦਾ ਅਸ਼ਾਂਤ ਹੋਇਆ ਪਿਆ ਮਾਹੌਲ ਜਿਹੜਾ ਜੀ ਉਹ ਅਜੇ ਵੀ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ। ਪਰ ਸਰਕਾਰ ਜਿਹੜੀ ਹੈ ਜੀ ਉਹ ਕੈਲਕੂਲੇਸ਼ਨਾਂ ਕਰ ਰਹੀ ਹੈ ਜੀ, ਉਹ ਜਮਾ ਘਟਾਓ ਕਰ ਰਹੀ ਹੈ ਕਿ ਕਿੰਨੇ ਕਿੱਧਰੋਂ ਕੱਢੇ ਜਾਣ ਤੇ ਇੰਨੇ ਹੋ ਜਾਣ, ਇੰਨੇ ਇਹਦੇ ਵਿੱਚ ਪਾਲਤੇ ਜਾਣ ਤੇ ਇੰਨੇ ਹੋ ਜਾਣ। ਤਖਤਾਂ ਦੇ ਜਥੇਦਾਰਾਂ ਤੋਂ ਜਿਹੜੇ ਅਸਤੀਫੇ ਨੇ ਉਹ ਜਿਹੜੇ ਉਹ ਨਹੀਂ ਲਏ ਜਾ ਰਹੇ ਜੀ।
ਔਰ ਇਸ ਕਰਕੇ ਨਹੀਂ ਲਏ ਜਾ ਰਹੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਗੱਲ ਉੱਠੀ ਕਿ ਅਜੇ ਵੇਟ ਐਂਡ ਵਾਚ ਦੀ ਸਥਿਤੀ ਜਿਹੜੀ ਉਹ ਰੱਖੀ ਜਾਵੇ। ਕਹਿੰਦਾ ਕਿ ਜੇ ਜਥੇਦਾਰਾਂ ਦੇ ਅਸਤੀਫੇ ਲੈ ਲਏ ਤਾਂ ਅਕਾਲੀ ਦਲ ਨੂੰ ਜਿਹੜਾ ਜੀ ਉਹ ਕਮਜ਼ੋਰ ਸਮਝਿਆ ਜਾਊਗਾ। ਇੱਕ ਤਾਂ ਗੱਲ ਦੇਖੋ ਜਿੰਨਾ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਦੌਰਾਨ ਇਹ ਤਾਂ ਕਲੀਅਰ ਹੋ ਗਿਆ, ਜਿਹੜੀ ਗੱਲ ਪਹਿਲਾਂ ਅਕਾਲੀ ਦਲ ਕਹਿੰਦਾ ਹੁੰਦਾ ਸੀਗਾ ਕਿ ਸਾਡਾ ਕੋਈ ਲੈਣਾ ਦੇਣਾ ਨਿਗਾ ਜੀ ਉੱਥੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ। ਇਟ ਮੀਨਸ ਕਿ ਲੈਣਾ ਦੇਣਾ ਤਾਂ ਉਹਦਾ ਹੈਗਾ ਜੀ, ਲੈਣਾ ਦੇਣਾ ਜਿਹੜਾ ਜੀ ਉਹ ਇਸ ਤਰੀਕੇ ਦੇ ਨਾਲ ਹੈ ਕਿ ਸਿੱਧੀ ਉਹਦੀ ਇਨਵੋਲਵਮੈਂਟ ਹੈ। ਇੱਕ ਦੂਜੀ ਜਿਹੜੀ ਜੀ ਗੱਲ ਇਹ ਕਿ ਇੱਥੇ ਇਹ ਵਿਚਾਰਿਆ ਗਿਆ ਜੀ ਕਿ ਜੇ ਤਾਂ ਸਰਬੱਤ ਖਾਲਸਾ ਦੇ ਵਿੱਚ ਸੰਗਤ ਵੱਡੀ ਗਿਣਤੀ ਚਲੇ ਜਾਂਦੀ ਆ ਫਿਰ ਤਾਂ ਜਿਹੜੇ ਆ ਜੀ ਉਹ ਜਥੇਦਾਰ ਲਾ ਦੇਵਾਂਗੇ, ਜੇ ਘੱਟ ਜਾਂਦੀ ਆ ਤੇ ਫਿਰ ਇਹਨਾਂ ਤੋਂ ਕੰਟੀਨਿਊਸ ਜਿਹੜਾ ਜੀ ਉਹ ਕਰਵਾਇਆ ਜਾਊਗਾ। ਇਹ ਜਿਹੜੀਆਂ ਸਿਆਸੀ ਕੈਲਕੂਲੇਸ਼ਨ ਨੇ ਨਾ ਜੀ ਐਕਚੁਅਲੀ ਇਹਨਾਂ ਨੇ ਹੀ ਹੁਣ ਤੱਕ ਇੱਥੇ ਇਹ ਜਿਹੜੀ ਕਹਾਣੀ ਲਿਆਂਦੀ ਆ ਤੇ ਅੱਗੋਂ ਵੀ ਸ਼ਾਇਦ ਉਹ ਇਹ ਕੈਲਕੂਲੇਸ਼ਨ ਜਿਹੜੀਆਂ ਉਹ ਜਾਰੀ ਰਹਿਣਗੀਆਂ। ਜੀ 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 ਅਤੇ ਸਰਬੱਤ ਖਾਲਸੇ ਦੀਆਂ ਤਿਆਰੀਆਂ ਦੇ ਬਾਰੇ ਕੀ ਜਿਹੜਾ ਜੀ ਇਸ ਟਾਈਮ ਚੱਲ ਰਿਹਾ, ਜਿਹੜਾ 10 ਨਵੰਬਰ ਨੂੰ ਸੱਦਿਆ ਗਿਆ? ਜਿਹੜੇ ਇਹਦੇ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਹੋਈ ਦੀ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਹਿੱਸਾ ਲਿਆ। ਵੈਸੇ ਤਾਂ ਬਹੁਤੇ ਜਿਹੜੇ ਜੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਸਨ, ਇਹਨਾਂ ਦੇ ਵਿੱਚ ਬਾਕੀ ਜਿਹੜੇ ਆਏ ਨੇ ਉਹਨਾਂ ਸਾਰਿਆਂ ਨੇ ਜਿਹੜਾ ਜੀ ਅਪੀਲ ਕੀਤੀ ਆ। ਇੱਕ ਤਾਂ ਜਿਹੜੀ ਪੰਚ ਪ੍ਰਧਾਨੀ ਤੇ ਦਲ ਖਾਲਸਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਕਿ ਇਹਦੇ ਵਿੱਚ ਉਹ ਨਹੀਂ ਜਾਣਗੇ, ਔਰ ਉਹਨਾਂ ਨੇ ਤਾਂ ਜਿਹੜੀ ਪੰਚ ਪ੍ਰਧਾਨੀ ਆ ਉਹਦੇ ਵੱਲੋਂ ਕੱਲ ਇਹ ਗੱਲ ਆਖੀ ਗਈ ਸੀਗੀ ਜੀ ਪ੍ਰੈਸ ਰਿਲੀਜ਼ ਦੇ ਵਿੱਚ ਕਿ ਜਿਹੜਾ ਕਿਸੇ ਵੀ ਇਕੱਠ ਨੂੰ ਸਰਬੱਤ ਖਾਲਸਾ ਦਾ ਨਾਮ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ। ਜਿਹੜਾ ਮੁੱਦਾ ਪਿਛਲੇ ਦਿਨਾਂ ਤੋਂ ਜਿਹੜੀਆਂ ਪੰਥਕ ਜਥੇਬੰਦੀਆਂ ਉਭਾਰ ਰਹੀਆਂ ਸਨ ਕਿ ਉਹਦੇ ਵਿੱਚ ਜੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਖਾਲਿਸਤਾਨ ਦਾ ਮਤਾ ਹੀ ਜਿਹੜਾ ਜੀ ਪਾਉਣਾ ਤੇ ਫਿਰ ਉਹ ਇਸ ਤੋਂ ਪਾਸੇ ਹੋਣਗੀਆਂ। ਇਹ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਇੰਨੀ ਇੱਕ ਸਹਿਮਤੀ ਜਿਹੜੀ ਆ ਜੀ ਉਹ ਬਣੀ ਆ ਕਿ ਸਿਮਰਜੀਤ ਸਿੰਘ ਮਾਨ ਹੋਰੀ ਇਸ ਮੁੱਦੇ ਨੂੰ ਜਿਹੜਾ ਜੀ ਉਹ ਨਹੀਂ ਉਭਾਰਨਗੇ। ਮੀਟਿੰਗ ਦੇ ਦੌਰਾਨ ਵੀ ਜਿਹੜੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜੇ ਸਵਾਲ ਪੁੱਛੇ ਗਏ ਉਹਦੇ ਵਿੱਚ ਉਹਨਾਂ ਨੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਜਿਹੜੀ ਰਾਏ ਆ ਉਹ ਸਾਰੀਆਂ ਜਥੇਬੰਦੀਆਂ ਦੀ ਬਣਾਈ ਜਾ ਰਹੀ ਹੈ ਤਾਂ ਕਿ ਇਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਜੀ ਉਹ ਸ਼ਮੂਲੀਅਤ ਕਰਨ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਕੁਝ ਜਿਹੜੇ ਨਾਮ ਨੇ ਜਿਹੜੇ ਜਥੇਦਾਰਾਂ ਦੇ ਵਾਸਤੇ ਵਿਚਾਰੇ ਜਾ ਰਹੇ ਨੇ ਉਹਦੇ ਵਿੱਚ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਸਦਾ ਭੁਗਤ ਰਿਹਾ ਜਗਤਾਰ ਸਿੰਘ ਹਵਾਲਾ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੁਰੀ, ਬਲਜੀਤ ਸਿੰਘ ਦਾਦੂਵਾਲ, ਭਾਈ ਪਿੰਦਰਪਾਲ ਸਿੰਘ, ਅਮਰੀਕ ਸਿੰਘ ਅਜਨਾਲਾ, ਪਰਮਜੀਤ ਸਿੰਘ ਸਿੱਖ ਪ੍ਰਚਾਰਕ, ਜਸਵੰਤ ਸਿੰਘ ਪਰਵਾਨਾ ਜਲੰਧਰ, ਜਸਵੰਤ ਸਿੰਘ ਭੂਰਾ ਕੋਨਾ, ਅਮਰੀਕ ਸਿੰਘ ਕਥਾਵਾਚਕ, ਇਹਨਾਂ ਦੇ ਨਾਮ ਜਿਹੜੇ ਨੇ ਜੀ ਉਹ ਚੱਲ ਰਹੇ ਨੇ ਜੀ। ਇਹਦੇ ਵਿੱਚ ਇਹ ਵੀ ਜਿਹੜਾ ਜੀ ਇਹ ਕਹਿ ਦੀ ਕਿ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਜੀ ਮੁੱਦਾ ਇਹਦੇ ਦੌਰਾਨ ਜਿਹੜਾ ਜੀ ਉਹਦੇ ਉੱਤੇ ਫੈਸਲੇ ਜਿਹੜੇ ਉਹ ਲਏ ਜਾਣਗੇ। ਸ਼੍ਰੋਮਣੀ ਕਮੇਟੀ ਦੀ ਮਾੜੀ ਗੁਜ਼ਾਰੀ ਦੇ ਬਾਰੇ ਵੀ ਚਰਚਾ ਕੀਤੀ ਜਿਹੜਾ ਜੀ ਉਹ ਜਾਊਗੀ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਕਿ ਖਾਲਿਸਤਾਨ ਦੇ ਬਾਰੇ ਦੇ ਵਿੱਚ ਜਿਹੜਾ ਜੀ ਕੀਤਾ ਜਾਊਗਾ, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸਿੱਖ ਸੰਸਥਾਵਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਤਿਆਰ ਕੀਤੇ ਜਿਹੜੇ ਏਜੰਡੇ ਨੇ ਉਹ ਵਿਚਾਰੇ ਜਾਣਗੇ। ਆਈ ਥਿੰਕ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਪੰਥਕ ਜਿਹੜੀਆਂ ਧਿਰਾਂ ਨੇ, ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਕਿਤੇ ਨਾ ਕਿਤੇ ਇਕੱਠੇ ਜਿਹੜਾ ਉਹ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜਾ ਜ਼ੋਰ ਲੱਗਿਆ ਪਿਆ ਜੀ ਇਹਦੇ ਉੱਤੇ ਘੱਟ ਇਹਦੇ ਵਿੱਚ ਗਿਣਤੀ ਸ਼ਾਮਲ ਹੋਵੇ। ਜਿਹੜਾ ਜ਼ੋਰ ਲੱਗਿਆ ਹੋਇਆ ਇਹਨੂੰ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਟਣਾ ਚਾਹੀਦਾ। ਕੁਝ ਜਿਹੜੇ ਬੈਠੇ ਨੇ ਜੀ ਸੋ ਕਾਲ ਜਿਹੜੇ ਆਪਣੇ ਆਪ ਨੂੰ ਗਰਮ ਦਲੀਏ ਖਵਾਉਂਦੇ ਨੇ, ਉਹਨਾਂ ਦੇ ਵੱਲੋਂ ਜਿਸ ਕਿਸਮ ਦਾ ਕੀਤਾ ਜਾ ਰਿਹਾ ਜੀ ਸੋਸ਼ਲ ਮੀਡੀਆ ਦੇ ਉੱਤੇ, ਉਹ ਨੁਕਸਾਨਦੇਹ ਹੋਊਗਾ ਜੀ ਹਾਲ ਦੀ ਘੜੀ। ਸਿੱਧੀ ਜਿਹੜੀ ਗੱਲ ਆ ਕਿ ਹਾਲ ਦੀ ਘੜੀ ਜਿਹੜਾ ਜੀ, ਕਿਉਂਕਿ ਇੱਕ ਜਿਹੜੀਆਂ ਕੁਝ ਪਰੰਪਰਾਵਾਂ ਨੇ ਜਿਹੜੀਆਂ ਪਈਆਂ ਹੋਈਆਂ ਸਿੱਖੀ ਦੇ ਵਿੱਚ, ਉਹਨਾਂ ਨੂੰ ਤਹਿਸ ਨਹਿਸ ਕਰਨ ਤੇ ਬਹੁਤ ਕੁਝ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਕੀਤਾ ਗਿਆ, ਚਾਹੇ ਉਹ ਅਕਾਲ ਤਖਤ ਹੋਵੇ, ਚਾਹੇ ਉਹ ਪੰਜ ਪਿਆਰਿਆਂ ਵਾਲੀ ਗੱਲ ਹੋਵੇ, ਤੇ ਚਾਹੇ ਹੁਣ ਟਾਰਗੇਟ ਜਿਹੜਾ ਜੀ ਉਹ ਸਰਬੱਤ ਖਾਲਸਾ ਹੈ। ਜੇ ਇਹਦੇ ਵਿੱਚ ਸਰਕਾਰੀ ਧਿਰਾਂ ਜਿਹੜੀਆਂ ਉਹ ਸਫਲ ਹੁੰਦੀਆਂ ਨੇ, ਇਹਦੇ ਵਿੱਚ ਭਾਵ ਕਿ ਘੱਟ ਜਿਹੜੇ ਲੋਕ ਉੱਥੇ ਜਾਣ ਉਹਦੇ ਵਿੱਚ ਸਫਲ ਹੁੰਦੀਆਂ ਨੇ, ਤਾਂ ਇੱਕ ਕਿਸਮ ਦੇ ਨਾਲ ਇਸ ਪਰੰਪਰਾ ਨੂੰ ਵੀ ਢਾਹ ਲਾਈ ਜਾਊਗੀ। ਤੇ ਮੇਰਾ ਖਿਆਲ ਇਹਦੇ ਵਿੱਚ ਢਾਹ ਲਾਉਣ ਦੇ ਵਿੱਚ ਇੱਕ ਵੱਡੀ ਧਿਰ ਜਿਹੜੀ ਆ ਨਾ ਜੀ, ਜਿਹੜੀ ਫੇਸਬੁੱਕ ਦੇ ਉੱਤੇ ਗਾਲਾਂ ਕੱਢਣ ਜੋਗੀ ਆ ਦੂਜਿਆਂ ਨੂੰ, ਉਹ ਵੀ ਆਪਣਾ ਵੱਡਾ ਰੋਲ ਜਿਹੜਾ ਜੀ ਉਹ ਨਿਭਾ ਰਹੀ ਹੋਊਗੀ ਜੀ। ਤੇ ਅਗਲੀ ਜੇ ਗੱਲ ਕਰੀਏ, ਸਰਬੱਤ ਖਾਲਸੇ ਦੇ ਵਿੱਚ ਬਹੁਤੀ ਸੰਗਤ ਨਾ ਪਹੁੰਚੇ, ਸੰਗਤ ਘਟੇ, ਇਸ ਦੇ ਲਈ ਜਿਹੜੇ ਆ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਹਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੈ ਜੀ। ਉਹ ਜਾ ਰਹੇ ਨੇ ਜੀ ਥਾਂ ਥਾਂ ਦੇ ਉੱਤੇ। ਪਹਿਲਾਂ ਤਾਂ ਉਹਨਾਂ ਨੇ ਉਹ ਡੇਰਿਆਂ ਦੇ ਵਿੱਚ ਗਏ ਨੇ ਜੀ, ਤਾਂ ਦਮਦਮੀ ਦੇ
ਕੋਲੇ ਜਿਹੜਾ ਜੀ ਉਹ ਪਹੁੰਚੇ ਨੇ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਕੋਲੇ। ਉਹਨਾਂ ਨੇ ਬੰਦ ਕਮਰਾ ਮੀਟਿੰਗ ਜਿਹੜੀ ਹੈ ਜੀ ਧੁੰਮੇ ਹੋਰਾਂ ਨਾਲ ਕੀਤੀ ਆ। ਉਦੋਂ ਬਾਅਦ ਜਿਹੜਾ ਜੀ ਉਹ ਖੇੜਾ ਦੇ ਵਿੱਚ ਬਾਬਾ ਸੇਵਾ ਸਿੰਘ ਹੋਰਾਂ ਦੇ ਕੋਲੇ ਗਏ ਨੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੰਤ ਸਮਾਜ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੋਂ ਜਿਹੜਾ ਤੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੂੰ ਉਹ ਮਨਾਉਣ ਦੇ ਵਿੱਚ ਅਸਫਲ ਰਹੇ ਨੇ। ਉਹਨਾਂ ਨੇ ਇਹ ਕਿਹਾ ਜੀ ਕਿ ਉਹ ਆਪਣਾ ਅਸਤੀਫਾ ਜਿਹੜਾ ਜੀ ਉਹ ਵਾਪਸ ਨਹੀਂ ਲੈਣਗੇ। ਨਿਹੰਗ ਜਥੇਬੰਦੀਆਂ ਜਿਹੜੀਆਂ ਨੇ ਜੀ ਹਰੀਆਂ ਵੇਲਾਂ ਵਾਲੇ, ਉਹਨਾਂ ਦੇ ਡੇਰੇ ਦੇ ਵਿੱਚ ਵੀ ਜਿਹੜਾ ਉਹ ਗਏ ਨੇ, ਕਿਉਂਕਿ ਇਸ ਏਰੀਏ ਦੇ ਵਿੱਚ ਮਾਝੇ ਦੇ ਵਿੱਚ ਉਹਨਾਂ ਦਾ ਤਕੜਾ ਜਿਹੜਾ ਜੀ ਉਹ ਪ੍ਰਭਾਵ ਹੈ। ਉਹ ਨਾਪਤੋਲ ਜਿਹੜਾ ਜੀ ਉੱਥੇ ਕਰਦੇ ਰਹੇ। ਸ਼ਾਇਦ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੁੰਮਾ ਹੋਰੀ ਤਾਂ ਉਹਨਾਂ ਦੇ ਨਾਲ ਹੀ ਨੇ, ਉਹ ਤਾਂ ਕਿਤੇ ਪਾਸੇ ਜਿਹੜਾ ਜੀ ਉਹ ਚੱਲੇ ਹੀ ਨਹੀਂ ਉਹਨਾਂ ਤੋਂ। ਬਾਬਾ ਜਿਹੜੇ ਸੇਵਾ ਸਿੰਘ ਹੋਰੀ ਨੇ ਸੰਤ ਸਮਾਜ ਵਾਲੇ, ਉਹਨਾਂ ਨੇ ਕੋਈ ਹਾਮੀ ਜਿਹੜੀ ਹੈ ਜੀ ਬਹੁਤੀ ਨਹੀਂ ਭਰੀ, ਪਰ ਉਹਨਾਂ ਦੇ ਨਾਲ ਮੁਲਾਕਾਤ ਕਰਨੀ, ਉੱਥੇ ਜਿਹੜੀ ਉਹਨਾਂ ਦੀ ਫੇਰੀ ਮਾਰਨੀ, ਕਿਤੇ ਨਾ ਕਿਤੇ ਕੁਝ ਠੰਡਾ ਕਰਨ ਦੇ ਵਿੱਚ ਉਹ ਸਫਲ ਜਿਹੜਾ ਰਹਿਣਗੇ। ਨਿਹੰਗ ਜਥੇਬੰਦੀਆਂ ਦਾ ਅਜੇ ਕੋਈ ਇਸ ਮਸਲੇ ਦੇ ਉੱਤੇ ਬਿਆਨ ਨਹੀਂ ਆਇਆ ਕਿ ਉਹ ਕੀ ਕਰਨਗੀਆਂ, ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਗੀਆਂ ਜਾਂ ਨਹੀਂ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਦੇ ਵੱਲੋਂ ਬੁੱਧੀਜੀਵੀਆਂ ਦੀ ਜਿਹੜੀ ਰਾਏ ਆ ਉਹ ਲਈ ਜਾ ਰਹੀ ਹੈ ਇਸ ਮਸਲੇ ਦੇ ਉੱਤੇ। 6 ਨਵੰਬਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਜਿਹੜੀ ਹੈ ਜੀ ਉਹ ਮੀਟਿੰਗ ਸੱਦੀ ਗਈ ਦੱਸੀ ਜਾਂਦੀ ਆ, ਔਰ ਇਹ ਵੀ ਦੇਖਣਾ ਹੋਊਗਾ ਕਿ ਇਹਦੇ ਵਿੱਚ ਕਿਹੜੇ ਬੁੱਧੀਜੀਵੀ ਜਿਹੜੇ ਆ ਉਹ ਸ਼ਾਮਲ ਹੁੰਦੇ ਨੇ। ਇਸ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਹੈ ਜੀ ਉਹ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਕਰਨਗੇ। ਹੁਣ ਜਿਹੜਾ ਬੁੱਧੀਜੀਵੀ ਵਰਗ ਜਿਹੜਾ ਇਗਨੋਰ ਹੀ ਰਿਹਾ ਜੀ ਪਿਛਲੇ ਸਮੇਂ ਤੋਂ, ਉਹ ਹੁਣ ਕਿਹੜਾ ਜਾਂਦਾ ਜੀ ਇਹੋ ਜਿਹੇ ਮਾਹੌਲ ਦੇ ਵਿੱਚ, ਔਰ ਉੱਥੇ ਜਾ ਕੇ ਕੀ ਰਾਏ ਦਿੰਦਾ, ਇਹ ਬੜੀ ਅਹਿਮ ਗੱਲ ਜਿਹੜੀ ਹੈ ਜੀ ਉਹ ਆਉਣ ਵਾਲੇ ਦਿਨਾਂ ਦੀ ਰਹੂਗੀ ਕਿ ਬਣਦਾ ਕੀ ਇਹਦੇ ਉੱਤੇ। ਜੀ ਅਤੇ ਅਗਲੀ ਜੇ ਗੱਲ ਕਰੀਏ, ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਜਥੇਦਾਰ ਕੌਮ ਨੂੰ ਸੰਬੋਧਨ ਕਰਨਗੇ। ਜੀ ਬਿਲਕੁਲ। ਐਕਚੁਅਲੀ ਜਿਹੜਾ ਜਥੇਦਾਰ ਸਾਹਿਬ ਦਾ ਜਿਹੜਾ ਆਫਿਸ ਹੈ ਜੀ, ਉੱਥੇ ਇਸ ਵੇਲੇ ਬੜੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਜੀ ਉਹ ਕੀਤੇ ਗਏ ਨੇ। ਹੋਰ ਜਿਹੜੇ ਮੈਟਲ ਡਿਟੈਕਟਰ ਨੇ ਉਹ ਵੀ ਜਿਹੜਾ ਜੀ ਇੱਥੇ ਲਾਏ ਗਏ ਨੇ। ਇਹਨਾਂ ਮੈਟਲ ਡਿਟੈਕਟਰ ਤੇ ਪੁਲਿਸ ਦਾ ਜਿਹੜਾ ਸਖਤ ਸੁਰੱਖਿਆ ਹੈ ਜੀ ਉਹ ਜਥੇਦਾਰ ਸਾਹਿਬ ਦੀ ਸੁਰੱਖਿਆ ਦੇ ਵਾਸਤੇ ਜਿਹੜਾ ਕੀਤਾ ਗਿਆ, ਕਿਉਂਕਿ ਇੱਕ ਪਰੰਪਰਾ ਰਹੀ ਹੈ ਕਿ ਬੰਦੀ ਛੋੜ ਦਿਵਸ ਦੇ ਮੌਕੇ ਦੀ ਜਿਹੜਾ ਜਥੇਦਾਰ ਤਖਤ ਨੇ ਉਹ ਕੌਮ ਨੂੰ ਸੰਬੋਧਨ ਕਰਦੇ ਨੇ। 11 ਤਰੀਕ ਨੂੰ ਹੋਣ ਵਾਲਾ ਜਿਹੜਾ ਸਮਾਗਮ ਹੈ ਜੀ ਉਹ ਸ਼੍ਰੋਮਣੀ ਕਮੇਟੀ ਦੇ ਵਾਸਤੇ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਇੱਕ ਬਣ ਗਿਆ, ਕਿਉਂਕਿ ਕੁਝ ਜਿਹੜੀਆਂ ਗਰਮ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਉਹ ਤਖਤ ਦੇ ਜਥੇਦਾਰ ਨੂੰ ਇਸ ਮੌਕੇ ਕੌਮ ਨੂੰ ਸੰਬੋਧਨ ਜਿਹੜਾ ਜੀ ਉਹ ਨਹੀਂ ਕਰਨ ਦੇਣਗੇ। ਤਾਂ ਜਿਹਦੇ ਕਰਕੇ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦਾ ਪਹਿਰਾ ਜਿਹੜਾ ਜੀ ਦਿੱਤਾ ਗਿਆ। ਹਰ ਬੰਦੇ ਨੂੰ ਮੈਟਲ ਡਿਟੈਕਟਰ ਦੇ ਵਿੱਚੋਂ ਦੀ ਲੰਘ ਕੇ ਜਿਹੜਾ ਜੀ ਉਹ ਜਾਣਾ ਪੈ ਰਿਹਾ। ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਵਿੱਚ ਕੋਈ ਦੀਪਮਾਲਾ ਜਾਂ ਆਤਿਸ਼ਬਾਜ਼ੀ ਤਾਂ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾਊਗੀ, ਜਿਹੜਾ ਰਵਾਇਤੀ ਪ੍ਰੋਗਰਾਮ ਹੁੰਦਾ। ਪਰ ਇਸ ਤਹਿਤ ਦਰਸ਼ਨੀ ਡਿਓੜੀ ਤੋਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਜੀ ਉਹ ਕੌਮ ਦੇ ਨਾਲ ਸੰਦੇਸ਼ ਦੇਣਗੇ। ਤਾਂ ਉਸ ਦਿਨ ਉੱਥੇ ਪੁਲਿਸ ਦਾ ਸਖਤ ਪਹਿਰਾ ਜਿਹੜਾ ਜੀ ਉਹ ਰਹੂਗਾ। 10 ਤਰੀਕ ਨੂੰ ਸਰਬੱਤ ਖਾਲਸਾ, ਉਹਦੇ ਵਿੱਚ ਕਿਹੋ ਜਿਹੇ ਫੈਸਲੇ ਜਿਹੜੇ ਲਏ ਜਾਂਦੇ ਆ ਇਹ ਵੀ ਬੜੇ ਅਹਿਮ ਰਹਿਣਗੇ। ਜੇ ਮੰਨ ਲਓ ਉੱਥੇ ਜਥੇਦਾਰ ਬਦਲ ਦਿੱਤੇ ਜਾਂਦੇ ਨੇ ਤਾਂ ਇਹ ਹੋ ਜਾਊਗਾ ਜੀ ਕਿ ਪੈਰਲਰ ਜਥੇਦਾਰੀਆਂ ਜਿਹੜੀਆਂ ਜੀ ਉਹ ਚੱਲਣਗੀਆਂ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਤੇ ਦੂਸਰੇ ਜਿਹੜੇ ਨੇ ਜੀ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਜੇ ਇਕੱਠੀਆਂ ਹੁੰਦੀਆਂ ਤੇ ਉਹਨਾਂ ਦੇ ਜਿਹੜੇ ਜਥੇਦਾਰ ਨੇ ਉਹ ਪੈਰਲਰ ਜਿਹੜਾ ਜੀ ਉਹ ਚੱਲ ਸਕਦੇ ਨੇ। ਟਕਰਾਓ ਜਿਹੜਾ ਜੀ ਉਹ ਦਰਬਾਰ ਸਾਹਿਬ ਸਮੂਹ ਦੇ ਵਿੱਚ ਬਣਦਾ ਜਿਹੜਾ ਜੀ ਉਹ ਜਾ ਰਿਹਾ, ਜਿਹੜਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਆਈ ਥਿੰਕ ਸਿੱਖ ਜਿਹੜੀ ਰਾਜਨੀਤੀ, ਸਿੱਖ ਜਿਹੜੀਆਂ ਪਰੰਪਰਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰਾਂ ਵਾਲਾ ਮਾਮਲਾ, ਇਹਨਾਂ ਸਾਰਿਆਂ ਦੇ ਵਿੱਚ ਇੱਕ ਵੱਡੀ ਭੂਮਿਕਾ ਜਿਹੜਾ ਜੀ ਉਹ ਨਿਭਾ ਸਕਦਾ ਜਿਸ ਕਿਸਮ ਦਾ ਇਹ ਮਾਹੌਲ ਜਿਹੜਾ ਜੀ ਉਹ ਕ੍ਰੀਏਟ ਹੋ ਰਿਹਾ। ਜੀ ਮਾਲਵੇ ਤੋਂ ਬਾਅਦ ਦੁਆਬੇ ਦੇ ਪਿੰਡਾਂ ਦੇ ਵਿੱਚ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਪਿੰਡ 'ਚ ਨਾ ਵੜਨ ਦੇ ਬੋਰਡ ਲੱਗੇ। ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਜਿਹੜੇ ਆ ਜੀ ਬੋਰਡ ਇਹ ਬਾਹਰ ਵੱਡੇ ਜਿਹੜੇ ਪਿੰਡ ਵਾਲਿਆਂ ਨੇ ਲਾਏ ਹੋਏ ਨੇ, ਜਿਹਦੇ ਵਿੱਚ ਪਿੰਡ ਵਾਲੇ ਇਹ ਕਹਿੰਦੇ ਨੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੋਈ ਆ ਸਰਕਾਰ ਦੇ ਵੱਲੋਂ ਥਾਂ ਦੇ ਉੱਤੇ ਸ਼ਾਂਤਮਈ ਲੋਕਾਂ ਦੇ ਉੱਤੇ ਜਿਵੇਂ ਤਸ਼ੱਦਦ ਕੀਤੇ ਗਏ ਨੇ, ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜਾ ਜੀ ਮੰਗਾਂ ਨਹੀਂ ਮੰਨੀਆਂ ਗਈਆਂ, ਉਹਨਾਂ ਨੂੰ ਜਿਵੇਂ ਥੱਲੇ ਲਾਇਆ ਗਿਆ, ਇਹਦੇ ਕਰਕੇ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਜਿਹੜਾ ਜੀ ਉਹ ਕੀਤਾ। ਇਹ ਹੁਣ ਜਿਹੜਾ ਜੀ ਮਾਮਲਾ ਸੀਗਾ ਇਹ ਹੁਣ ਸਿਰਫ ਮਾਲਵੇ ਤੱਕ ਨਹੀਂ ਰਹਿ ਗਿਆ ਜੀ, ਇਹ ਹੁਣ ਅੱਗੋਂ ਨਿਕਲ ਕੇ ਦੁਆਬੇ ਵੱਲ ਨੂੰ ਵੀ ਜਿਹੜਾ ਜੀ ਉਹ ਤੁਰਿਆ। ਆਦਮਪੁਰ ਬਲਾਕ ਦੇ ਵਿੱਚ ਪਿੰਡ ਆ ਜੀ ਪਿੰਡ ਡੀਂਗਰੀਆਂ, ਉੱਥੇ ਵੀ ਹੁਣ ਵੱਡਾ ਬੋਰਡ ਜਿਹੜਾ ਜੀ ਉਹ ਪਿੰਡ ਵਾਲਿਆਂ ਨੇ, ਕਾਫੀ ਵੱਡਾ ਇਹ ਪਿੰਡ ਆ, ਉੱਥੇ ਉਹਨਾਂ ਨੇ ਬੋਰਡ ਜਿਹੜਾ ਜੀ ਉਹ ਲਾ ਦਿੱਤਾ ਔਰ ਇਹ ਕਿਹਾ ਜੀ ਕਿ ਜਿਹੜਾ
ਜੋ ਕੁਝ ਰਾਜਨੀਤਿਕ ਪਾਰਟੀਆਂ ਨੇ ਅਕਾਲ ਤਖਤ ਨੂੰ ਆਪਣੇ ਹਿੱਤਾਂ ਦੇ ਵਾਸਤੇ ਵਰਤਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸ਼ਰਾਬ ਦੇ ਠੇਕੇ ਥਾਂ ਖੋਲੇ ਗਏ ਨੇ, ਨਸ਼ਿਆਂ ਦੀ ਵਿਕਰੀ ਜਿਹੜੀ ਉਹ ਸ਼ਰੇਆਮ ਹੋਈ ਪਈ ਆ। ਇਸ ਕਰਕੇ ਉਹ ਕਹਿੰਦੇ ਕਿ ਅਸੀਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਨ ਦਾ ਜਿਹੜਾ ਜੀ ਉਹ ਫੈਸਲਾ ਲੈ ਲਿਆ। ਹੁਣ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਪਤਾ ਨਹੀਂ ਇਹਨਾਂ ਬੋਰਡਾਂ ਨੂੰ ਕਿੰਨੀ ਕੁ ਗੰਭੀਰਤਾ ਦੇ ਨਾਲ ਦੇਖਦੀਆਂ ਨੇ, ਪਰ ਅਸਲ ਦੇ ਵਿੱਚ ਸਿਆਣੇ ਕਹਿੰਦੇ ਨੇ ਗੱਲ ਸਹੇ ਦੀ ਨਹੀਂ ਹੁੰਦੀ, ਗੱਲ ਪਏ ਦੀ ਹੁੰਦੀ ਹੈ। ਜਿਹੜੇ ਤਰੀਕੇ ਦੇ ਨਾਲ ਪਿੰਡਾਂ ਥਾਵਾਂ ਦੇ ਉੱਤੇ ਇਹ ਬੋਰਡ ਨਿਰੰਤਰ ਵੱਧ ਰਹੇ ਨੇ, ਸਾਰੀਆਂ ਸਿਆਸੀ ਧਿਰਾਂ ਦੇ ਵਾਸਤੇ ਇਹ ਸੋਚਣ ਦਾ ਸਮਾਂ ਜਿਹੜਾ ਜੀ ਉਹ ਆ ਗਿਆ ਕਿ ਲੋਕ ਜੇ ਉਹਨਾਂ ਤੋਂ ਇਸ ਤਰੀਕੇ ਦੇ ਨਾਲ ਉੱਕ ਗਏ ਤਾਂ ਫਿਰ ਕਹਾਣੀ ਜਿਹੜੀ ਹੈ ਜੀ ਉਹ ਕਿੱਧਰ ਨੂੰ ਜਿਹੜੀ ਉਹ ਜਾਰੀ ਹੋਊਗੀ, ਕਿਉਂਕਿ ਇਹ ਕੋਈ ਇੱਕ ਰਾਜਨੀਤਿਕ ਪਾਰਟੀ ਦਾ ਬਾਈਕਾਟ ਨਹੀਂ ਹੈ, ਇਹ ਸਮੁੱਚੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਬਾਈਕਾਟ ਦੀ ਗੱਲ ਜਿਹੜੀ ਹੈ ਜੀ ਉਹ ਇਹ ਪਿੰਡਾਂ ਵਾਲੇ ਜਿਹੜੇ ਬਾਹਰ ਲੱਗੇ ਹੋਏ ਬੋਰਡ ਨੇ ਉਹ ਕਹਿ ਰਹੇ। ਜੀ ਜੀ ਬਿਲਕੁਲ ਜੀ। ਅਤੇ ਬਿਲਕੁਲ ਲੋਕਾਂ ਨੂੰ ਜਿਹੜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਦੇਖਣਾ ਪਵੇਗਾ, ਜੇ ਲੋਕਾਂ ਦੀ ਗੱਲ ਉਹ ਨਹੀਂ ਕਰਦੇ ਤਾਂ ਇਹ ਜਿਹੜੀਆਂ ਮੂੰਹ ਦੀਆਂ ਖਾਣਗੇ ਆਉਣ ਦੇ ਸਮਿਆਂ 'ਚ। ਅਗਲੀ ਜੇ ਗੱਲ ਕਰੀਏ, ਏਸੀ ਬੱਸਾਂ ਨੇ PRTC ਨੂੰ ਥੱਲੇ ਲਾਇਆ। ਐਕਚੁਅਲੀ ਕਿ ਜਿਹੜਾ PRTC ਹੈ ਜਾਂ ਪੰਜਾਬ ਰੋਡਵੇਜ਼ ਹੈ, ਜਿਹੜੇ ਤਰੀਕੇ ਦੇ ਨਾਲ ਉਹਦਾ ਝੁੱਗਾ ਚੌੜ ਕੀਤਾ ਗਿਆ ਜੀ ਪਿਛਲੇ ਸਾਲਾਂ ਦੇ ਦੌਰਾਨ, ਉਹਦੀ ਆਪਾਂ ਕਈ ਵਾਰੀ ਜਿਹੜੀ ਹੈ ਜੀ ਉਹ ਕਹਾਣੀ ਪਾਈ ਹੈ। ਜਿਹੜੇ ਇੱਥੇ ਵਰਕਸ਼ਾਪਾਂ ਨੇ ਜੀ ਉਹ ਐਨ ਤੂੜੀਆਂ ਪਈਆਂ ਨੇ ਇਹਨਾਂ PRTC ਦੀਆਂ ਬੱਸਾਂ ਦੇ ਨਾਲ, ਰੋਡਵੇਜ਼ ਦੀਆਂ ਬੱਸਾਂ ਦੇ ਨਾਲ। ਉਹ ਇਸ ਕਰਕੇ ਜੀ ਕਿ ਜਿਹੜੇ ਇਹਨਾਂ ਦੇ ਕੋਈ ਸਪੇਅਰ ਪਾਰਟ ਖਰਾਬ ਹੁੰਦੇ ਨੇ ਨਾ ਜੀ, ਉਹ ਆਰਡਰ ਨਹੀਂ ਕੀਤੇ ਜਾਂਦੇ ਤਾਂ ਕਿ ਇਹ ਬੱਸਾਂ ਵਰਕਸ਼ਾਪ ਤੋਂ ਨਿਕਲਣ ਨਾ, ਉੱਥੇ ਇਹ ਲੱਗੀਆਂ ਰਹਿਣ, ਇਹਨਾਂ ਦੇ ਰੂਟ ਜਿਹੜੇ ਨੇ ਉਹ ਖਾਲੀ ਪਏ ਰਹਿਣ ਤੇ ਉੱਥੋਂ ਸੱਤਾਧਾਰੀ ਧਿਰ ਦੀਆਂ ਜਿਹੜੀਆਂ ਬੱਸਾਂ ਨੇ ਉਹ ਆਪਣੇ ਸਵਾਰੀਆਂ ਜਿਹੜੀਆਂ ਜੀ ਉਹ ਚੁੱਕਦੀਆਂ ਰਹਿਣ। ਇਹ ਕਿਹਾ ਗਿਆ ਸੀਗਾ ਜੀ ਜਦੋਂ PRTC ਦੀਆਂ ਬੱਸਾਂ ਪਾਈਆਂ ਨੇ ਕਿ ਅਸੀਂ ਆਮ ਲੋਕਾਂ ਨੂੰ ਜਿਹੜਾ AC ਬੱਸਾਂ ਦੇ ਵਿੱਚ ਜਿਹੜਾ ਉਹ ਸਫ਼ਰ ਕਰਾਵਾਂਗੇ, ਪਰ ਕਿਉਂਕਿ ਜਿਹੜੀਆਂ ਦੂਜੀਆਂ ਬੱਸਾਂ ਜਿੱਥੇ ਇੱਕ PRTC ਦੀ ਚੱਲਦੀ ਉਹਨਾਂ ਦੀਆਂ ਚਾਰ ਆਉਂਦੀਆਂ ਨੇ ਜੀ, ਸਵਾਰੀ ਤਾਂ ਉਹ ਕੋਈ ਛੱਡਦੀਆਂ ਨਹੀਂ, ਤੇ ਜਿਹਦੇ ਕਰਕੇ PRTC ਦੀਆਂ ਬੱਸਾਂ ਕਿਉਂਕਿ AC ਬੱਸ ਦਾ ਕਿਰਾਇਆ ਥੋੜਾ ਵੱਧ ਹੈ, ਇਸ ਕਰਕੇ ਉਹਦੇ ਵਿੱਚ ਲੋਕ ਜਿਹੜੇ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ, ਉਹ ਸੋਚਦੇ ਚਲੋ ਜੇ 10 ਰੁਪਏ ਬਚਦੇ ਆ ਤਾਂ ਉਹੀ ਬਚਾ ਲਏ ਜਾਣ, ਉਹ ਇਹਨਾਂ ਬੱਸਾਂ ਚੜ੍ਹਦੇ ਨੇਗੇ। ਔਰ ਜਿਹਦੇ ਕਰਕੇ PRTC ਦੀਆਂ ਜਿਹੜੀਆਂ ਬੱਸਾਂ ਨੇ ਉਹ ਹੁਣ ਘਾਟੇ ਦੇ ਵਿੱਚ ਜਾਣਾ ਸ਼ੁਰੂ ਹੋ ਗਈਆਂ ਨੇ। ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਜਿਹੜੇ ਕੋਈ ਸਪੇਅਰ ਪਾਰਟ ਦੇ ਵਿੱਚ ਨੁਕਸ ਆਇਆ ਉਹ ਲਿਆ ਕੇ ਪਾਰਕ ਕਰਤੀਆਂ ਗਈਆਂ, ਸਪੇਅਰ ਪਾਰਟ ਆਇਆ ਨਹੀਂ ਤੇ ਇਹ ਹੁਣ ਸਾਰੀਆਂ ਜਿਹੜੀਆਂ ਜੀ ਖੜੀਆਂ ਨੇ ਆਲਮੋਸਟ ਸਾਰੀਆਂ ਵਰਕਸ਼ਾਪਾਂ ਦੇ ਵਿੱਚ। ਹੁਣ ਇਹ ਕਿਹਾ ਜਾ ਰਿਹਾ ਜੀ ਕਿ PRTC ਦੇ ਵੱਲੋਂ ਕਿ ਜਿਹੜੀਆਂ ਬੱਸਾਂ ਇਹ ਸੀਗੀਆਂ AC ਉਹਨਾਂ ਦਾ ਸਾਨੂੰ ਪਿਆ ਘੱਟ, ਅੱਗੋਂ AC ਬੱਸਾਂ ਜਿਹੜੀਆਂ ਦੀ ਉਹ ਨਹੀਂ ਚਲਾਈਆਂ ਜਾਣਗੀਆਂ। ਦੋ ਤਰੀਕੇ ਦੇ ਨਾਲ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ AC ਬੱਸਾਂ ਚਲਾਉਂਦੀਆਂ ਨੇ ਉਹਨਾਂ ਨੇ ਗੇਨ ਕਰ ਲਿਆ। ਜਿਹੜੇ PRTC ਦੇ ਰੂਟ ਸੀ ਉਹਨਾਂ ਦੇ ਉੱਤੇ ਪਹਿਲਾਂ AC ਬੱਸਾਂ ਲਾਤੀਆਂ, ਉਧਰੋਂ ਮਹਿੰਗੇ ਪੈਸੇ ਜਿਹੜੇ ਸੀ ਉਹ ਖਰਚਾ ਦਿੱਤੇ, PRTC ਦੇ ਘਾਟਾ ਪੈਣਾ ਸ਼ੁਰੂ ਹੋ ਗਿਆ। ਇੱਕ ਪਹਿਲਾਂ ਪੈਸੇ ਖਰਚਾਤੇ, ਮੁੜ ਕੇ ਘਾਟਾ ਪੈਣਾ ਸ਼ੁਰੂ ਹੋ ਗਿਆ, ਹੁਣ ਲਾਤੀਆਂ ਜੀ ਵਰਕਸ਼ਾਪ ਦੇ ਵਿੱਚ, ਰੂਟ ਫੇਰ ਖਾਲੀ ਹੋ ਗਏ। ਉਹਨਾਂ ਦੇ ਉੱਤੇ ਜਿਹੜੀਆਂ ਜੀ ਸੱਤਾਧਾਰੀ ਧਿਰ ਦੀਆਂ ਜਿਹੜੀਆਂ ਉਹ ਬੱਸਾਂ ਚੱਲਣਗੀਆਂ ਤੇ ਉਹ ਪੈਸੇ ਜਿਹੜੇ ਆ ਜੀ ਉਹ ਮੋਟੇ ਕਮਾਉਣਗੀਆਂ। ਬਠਿੰਡੇ ਦੇ ਡੀਪੂ ਦੇ ਕੋਲੇ ਇਸ ਵੇਲੇ 13 AC ਬੱਸਾਂ ਨੇ, 3 ਤਾਂ ਜਿਹੜੇ ਪਟਿਆਲਾ ਵਰਕਸ਼ਾਪ ਦੇ ਵਿੱਚ ਖੜੀਆਂ ਨੇ, ਬਾਕੀ ਸਾਰੀਆਂ ਬੱਸਾਂ ਜਿਹੜੀਆਂ ਜੀ ਉਹ ਖੜਕ ਚੁੱਕੀਆਂ ਨੇ। ਇਹਨਾਂ ਦੀ ਸਾਂਭ ਸੰਭਾਲ ਦਾ ਮਸਲਾ ਜਿਹੜਾ ਜੀ ਉਹ ਬਹੁਤ ਵੱਡਾ। PRTC ਦੀਆਂ 81 AC ਬੱਸਾਂ ਦੇ ਵਿੱਚੋਂ 23 ਬੱਸਾਂ ਜਿਹੜੀਆਂ ਉਹਨਾਂ ਨੂੰ ਕੰਡਮ ਐਲਾਨਿਆ ਜਾ ਚੁੱਕਿਆ। 31 ਦਸੰਬਰ 15 ਤੱਕ ਬਹੁਤੀਆਂ ਜਿਹੜੀਆਂ ਗੱਡੀਆਂ ਨੇ ਉਹ ਕੰਡਮ ਹੋ ਜਾਣੀਆਂ ਨੇ। ਲੁਧਿਆਣੇ ਦੀ ਆਪਣੇ ਚਾਰੇ AC ਬੱਸਾਂ ਜਿਹੜੀਆਂ ਦੀ ਉਹਨਾਂ ਨੂੰ ਗੁੱਡ ਬਾਏ ਕਹਿਤਾ ਤੇ ਉਹਨਾਂ ਦੀ ਥਾਂ ਦੇ ਉੱਤੇ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਨੇ ਉਹ ਲੈ ਆਉਂਦੀਆਂ ਨੇ। ਆਈ ਥਿੰਕ ਜੇ ਦੋ ਹਰਫੀ ਗੱਲ ਮੁਕਾਉਣੀ ਹੋਵੇ ਤਾਂ ਇਉਂ ਲੁੱਟਿਆ ਜਾ ਰਿਹਾ ਜੀ, ਫਲਾਨੀ ਤਰੀਕ ਤੱਕ ਆਪਾਂ ਲੁੱਟ ਸਕਦੇ ਆ, ਜਿੰਨਾ ਇਕੱਠਾ ਕੀਤਾ ਜਾ ਸਕਦਾ ਇਕੱਠਾ ਕਰ ਲਓ। ਜੀ ਬਿਲਕੁਲ। ਅਤੇ ਕੈਨੇਡਾ ਦੇ ਵਿੱਚ 4 ਸਿੱਖਾਂ ਨੂੰ, ਪੰਜਾਬੀਆਂ ਨੂੰ ਟਰੂਡੋ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਬੜੀ ਅਹਿਮ ਜਿਹੜੀ ਹੈ ਜੀ ਇਹ ਖਬਰ ਹੈ ਜੀ। ਇੱਥੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਔਰ ਮੁਲਕ ਦੇ ਵਿੱਚ ਆਮ ਤੌਰ ਦੇ ਉੱਤੇ ਇਹਦਾ ਬਹੁਤ ਵੱਡਾ ਚਰਚਾ ਹੈ ਜੀ। ਔਰ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਚਰਚਾ ਇਸ ਗੱਲ ਦਾ ਜੀ ਕਿ ਇੱਕ ਜਿਹੜਾ ਗੁਰਸਿੱਖ ਵਿਅਕਤੀ ਨੇ ਜੀ, ਜਿਹੜੇ ਹਰਜੀਤ ਸਿੰਘ ਸੱਜਣ ਉਹਨਾਂ ਨੂੰ ਡਿਫੈਂਸ ਮਿਨਿਸਟਰ ਜਿਹੜਾ ਜੀ ਉਹ ਕੈਨੇਡਾ ਦਾ ਬਣਾਇਆ ਜਾਣਾ ਬਹੁਤ ਵੱਡੀ ਪ੍ਰਾਪਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ। ਉਹਦੇ ਨਾਲ ਨਾਲ ਨਵਦੀਪ ਸਿੰਘ ਬੈਂਸ, ਬਰਦੀਸ਼ ਕੌਰ ਚੱਗੜ ਤੇ ਅਮਰਜੀਤ ਸਿੰਘ ਸੋਹੀ ਜਿਹੜੇ ਨੇ ਜੀ ਉਹਨਾਂ ਦਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਤੇ ਹੁਣ ਮੰਤਰੀ ਮੰਡਲ ਦੇ ਵਿੱਚ ਪਹੁੰਚ ਜਾਣਾ ਜੀ ਬਹੁਤ ਅਹਿਮ ਪ੍ਰਾਪਤੀ ਜਿਹੜੀ ਹੈ ਜੀ। ਇਹ ਕੋਈ ਇਹਨਾਂ ਦਾ ਤੁੱਕਾ ਨਹੀਂ ਲੱਗਿਆ ਜੀ। ਇਹ ਆਪਣੀ ਜਿਹੜੀ ਹੈ ਜੀ ਐਜੂਕੇਸ਼ਨ ਦੇ ਸਿਰ ਦੇ ਉੱਤੇ ਔਰ ਡਿਜ਼ਰਵਿੰਗ ਕੈਂਡੀਡੇਟ ਦੇ ਵਜੋਂ ਜਿਹੜਾ ਜੀ ਪਹਿਲਾਂ ਚੁਣੇ ਗਏ ਤੇ ਹੁਣ ਜਿਹੜਾ ਜੀ ਟਰੂਡੋ ਹੋਰਾਂ ਨੇ ਇਹਨਾਂ ਨੂੰ ਆਪਣੇ ਮੰਤਰੀ ਮੰਡਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ।
ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਜੀ ਕਿ ਪਿਛਲੇ ਦਿਨਾਂ ਜਦੋਂ ਮੈਂ ਆਸਟ੍ਰੇਲੀਆ ਗਿਆ ਸੀਗਾ ਤਾਂ ਉੱਥੇ ਜਿਹੜੇ ਅਬਰੀਜਨਲ ਨੇ ਉਹਨਾਂ ਦੀ ਸਾਰੀ ਹਿਸਟਰੀ ਜਾਣ ਕੇ ਮੈਨੂੰ ਲੱਗਿਆ ਕਿ ਅਬਰੀਜਨਲ ਤੇ ਜਿਹੜੇ ਰੈੱਡ ਇੰਡੀਅਨਸ ਨੇ ਉਹ ਅਬਰੀਜਨਲ ਆਸਟ੍ਰੇਲੀਆ ਦੇ ਮਾਲਕ ਨੇ ਮੂਲ ਰੂਪ ਦੇ ਵਿੱਚ, ਰੈੱਡ ਇੰਡੀਅਨ ਕੈਨੇਡਾ ਦੇ ਮੂਲ ਰੂਪ 'ਚ ਮਾਲਕ ਨੇ। ਸੋ ਇਹਨਾਂ ਨੂੰ ਜਿਵੇਂ ਖਤਮ ਕੀਤਾ ਗਿਆ ਤਾਂ ਮੈਂ ਉਹਦੇ ਨਾਲ ਇਹ ਜੋੜਦਾ ਸੀਗਾ ਕਿ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਵੀ ਇਸੇ ਸਾਜ਼ਿਸ਼ ਦੇ ਤਹਿਤ ਜਿਹੜੇ ਪੰਜਾਬ ਦੇ ਮਾਲਕ ਨੇ ਖਤਮ ਕੀਤਾ ਜਾ ਰਿਹਾ। ਪਰ ਗੁਰੂ ਨਾਨਕ ਸਾਹਿਬ ਦਾ ਇੰਨੇ 100 ਸਾਲ ਪਹਿਲਾਂ ਵਾਲਾ ਜਿਹੜਾ ਸੰਦੇਸ਼ ਹੈ ਨਾ ਜੀ, ਉਹਦੀ ਅੱਜ ਸਮਝ ਆਉਂਦੀ ਹੈ ਕਿ ਕੁਝ ਲੋਕਾਂ ਨੂੰ ਉਹਨਾਂ ਨੇ ਚੰਗੇ ਲੋਕਾਂ ਨੂੰ ਕਿਹਾ ਸੀਗਾ ਕਿ ਉੱਜੜ ਜਾਓ। ਸ਼ਾਇਦ ਉਹਨਾਂ ਦਾ ਭਾਵ ਜਿਹੜਾ ਇਹ ਸੀਗਾ ਜੀ ਕਿ ਦੁਨੀਆ ਦੇ ਵਿੱਚ ਖਿੱਲਰ ਕੇ ਰਹਿਣ। ਅੱਜ ਦੇਖੋ ਜੇ ਮਾਣ ਮਹਿਸੂਸ ਹੋ ਰਿਹਾ ਸਾਨੂੰ ਤੇ ਇਸ ਗੱਲ ਦੇ ਉੱਤੇ ਹੋ ਰਿਹਾ ਕਿ ਇਹ ਲੋਕ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਜਾਂ ਇਹਨਾਂ ਦੇ ਪੇਰੈਂਟਸ ਜਾਂ ਆਪ ਜਿਹੜੇ ਇਹ ਵਸੇ ਉੱਥੇ ਇਹਨਾਂ ਨੇ ਤਰੱਕੀ ਕੀਤੀ ਔਰ ਇਸ ਜਗ੍ਹਾ ਤੱਕ ਜਿਹੜਾ ਜੀ ਉਹ ਪਹੁੰਚ ਗਏ, ਕੋਈ ਤਿਗੜਮਬਾਜ਼ੀਆਂ ਕਰਕੇ ਨਹੀਂ, ਆਪਣੀ ਲਿਆਕਤ ਦੇ ਸਿਰ ਦੇ ਉੱਤੇ। ਔਰ ਸਾਨੂੰ ਸਭ ਨੂੰ ਬਹੁਤ ਮਾਣ ਹੈ ਜੀ ਇਹਨਾਂ ਦੇ ਉੱਤੇ, ਸੋ ਪ੍ਰਾਊਡ ਕਿ ਇਸ ਜਗ੍ਹਾ ਦੇ ਉੱਤੇ ਇਹ ਪਹੁੰਚੇ ਨੇ ਔਰ ਸਾਡਾ ਸਭ ਦਾ ਮਾਣ ਇਹਨਾਂ ਨੇ ਵਧਾਇਆ ਜੀ। ਬਿਲਕੁਲ। ਅਤੇ ਇੱਕ ਇਹ ਵੀ ਜਿਹੜੀ ਖਬਰ ਆ ਰਹੀ ਹੈ ਵੀ ਪੰਜਾਬੀ ਨਾ ਪੜ੍ਹਾਉਣ ਵਾਲੇ ਸਕੂਲਾਂ ਨੂੰ 25,000 ਤੋਂ 1 ਲੱਖ ਦਾ ਜੁਰਮਾਨਾ ਹੋ ਸਕਦਾ ਆ। ਉਹਨਾਂ ਦੀ ਕਈ ਸਕੂਲਾਂ ਦੀ ਮਾਨਤਾ ਵੀ ਰੱਦ ਹੋਵੇਗੀ। ਐਕਚੁਅਲੀ ਇਹ ਤਾਂ ਜੀ ਦੇਖੋ ਹੁਣ ਸਰਕਾਰ ਦੇ ਕੋਲੇ ਕੁਝ ਨਹੀਂ ਹੈਗਾ ਕਹਿਣ ਨੂੰ। ਪੰਜਾਬ ਦਿਵਸ ਜਿਹੜਾ ਸੀਗਾ ਜੀ ਮੈਂ ਸਾਂਝਾ ਕੀਤਾ ਸੀਗਾ, ਪਹਿਲਾਂ ਸਪਤਾਹ ਹੁੰਦਾ ਸੀ, ਇੱਕ ਦਿਨ ਤਾਂ ਮਨਾ ਨਹੀਂ ਸਕੀ ਜੀ ਸਰਕਾਰ। ਜੀ ਉਹਦੇ ਕੋਲੇ ਪੈਸੇ ਤਾਂ ਪੰਜਾਬ ਦਿਵਸ ਦੇ ਮਨਾਉਣ ਜੋਗੇ ਨਹੀਂ ਹੈਗੇ ਜੀ। ਇਹ ਤਾਂ ਗੱਲਾਂ ਨੇ ਐਵੇਂ ਬਿਨਾਂ ਮਤਲਬ ਤੋਂ ਇੱਧਰਲੀਆਂ ਉੱਧਰਲੀਆਂ ਜਿਹੜੀਆਂ ਜੀ ਉਹ ਮਾਰੀਆਂ ਜਾ ਰਹੀਆਂ ਨੇ ਵੀ ਪਤਾ ਨਹੀਂ ਕਿਹੜੀ ਰਿੜ ਜਾਣੀ ਆ। ਚੌਰਸ ਹੀ ਰੇੜ ਕੇ ਵੇਖ ਲਓ, ਇਹ ਚੌਰਸ ਰੇੜ ਰਹੇ ਨੇ ਜੀ ਸਾਡੇ ਸਿੱਖਿਆ ਮੰਤਰੀ। ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਆ ਕੇ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਪੈ ਰਹੀ ਅੱਗ ਲੱਗਦੀ ਪੰਜਾਂ ਪਾਣੀਆਂ ਨੂੰ, ਬਿਜਲੀ ਰਹੀ ਹੈ ਸਾਜ਼ਿਸ਼ੀ ਕੜਕਵੀਆਂ। ਜੀ ਪੈ ਰਹੀ ਅੱਗ ਲੱਗਦੀ ਪੰਜਾਂ ਪਾਣੀਆਂ ਨੂੰ, ਬਿਜਲੀ ਰਹੀ ਸਾਜ਼ਿਸ਼ੀ ਕੜਕਵੀਆਂ। ਮੁੜ ਮੁੜ ਕਾਂਡ ਬੇਅਦਬੀ ਦੇ ਹੋਣ ਜਿੱਦਾਂ, ਬਦਲ ਬਦਲ ਕੇ ਪਿੰਡ ਜਾਂ ਸੜਕਵੀਆਂ। ਤਾਕਤ ਚਾਲਾਂ ਕੋਈ ਚੱਲਦੀ ਦਿਉ, ਰੋਸ ਨਾਲ ਹਨ ਲੋਕ ਰਹੇ ਭੜਕਵੀਆਂ। ਫਿਕਰ ਕਰਨ ਇਤਿਹਾਸ ਦੀ ਅਕਲ ਵਾਲੇ, ਧਿਰ ਕੱਢ ਰਹੀ ਕੋਈ ਹੁਣ ਰੜਕਵੀਆਂ। ਜੀ ਕਰਨੀ ਪੈਣੀ ਏ ਸੁਰਤ ਪੰਜਾਬੀਆਂ ਨੂੰ, ਪਿਛਾਂ ਵੰਨੀ ਪੰਜਾਬ ਫਿਰ ਮੁੜੇ ਨਹੀਂ ਹੋ। ਕਰਨੀ ਪੈਣੀ ਏ ਸੁਰਤ ਪੰਜਾਬੀਆਂ ਨੂੰ, ਪਿਛਾਂ ਵੰਨੀ ਪੰਜਾਬ ਫਿਰ ਮੁੜੇ ਨਹੀਂ ਹੋ। ਸ਼ੀਸ਼ੇ ਉੱਪਰ ਨਾ ਕੋਈ ਤਰੇ ਜਾਏ, ਕੇਰਾ ਤਿੜਕ ਜਾਵੇ ਸ਼ੀਸ਼ਾ ਜੁੜੇ ਨਹੀਂ ਹੋ। ਜੀ ਬਹੁਤ ਬਹੁਤ ਧੰਨਵਾਦ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।